ਪ੍ਰਧਾਨ ਮੰਤਰੀ ਦੇ ਦਾਅਵੇ ਤੇ ਹਕੀਕਤ ਦਾ ਪਤਾ ਉੱਚ ਸਿੱਖਿਆ ਵਿਭਾਗ ਦੀ ਵੈਬਸਾਈਟ ਤੋਂ ਜਿਹੜੇ ਉਪਲਬਧ ਨੇ ਜਾਣਕਾਰੀਆਂ ਉਹਨਾਂ ਤੋਂ ਪਤਾ ਲੱਗ ਜਾਂਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਅੱਜ ਗੱਲਬਾਤ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਵਾਸ਼ਿੰਗਟਨ ਦੇ ਵਿੱਚ ਇੱਕ ਬਹੁਤ ਵੱਡਾ ਦਾਅਵਾ ਕੀਤਾ ਸੀ ਕਿ ਭਾਰਤ ਦੇ ਵਿੱਚ ਜਿਹੜਾ ਅਕੈਡਮਿਕ ਮਿਆਰ ਆ ਉਹ ਲਗਾਤਾਰ ਉੱਚਾ ਉੱਠਦਾ ਜਾ ਰਿਹਾ ਤੇ ਇਸ ਬਾਬਤ ਉਹਨਾਂ ਨੇ ਕੀ ਆંકੜੇ ਪੇਸ਼ ਕੀਤੇ ਸਨ। ਫੈਕਟ ਚੈੱਕ ਦੇ ਵਿੱਚ ਇਹ ਚੈੱਕ ਕਰਾਂਗੇ ਕਿ ਕੀ ਉਹਨਾਂ ਦੇ ਜਿਹੜੇ ਆંકੜੇ ਆ, ਜਿਹੜਾ ਦਾਅਵਾ ਹੈ ਉਹ ਸੱਚ ਹੈ ਜਾਂ ਝੂਠ ਹੈ। ਅਸਲ ਦੇ ਵਿੱਚ ਗੱਲ ਕੀ ਹੋਈ ਹੈ ਪੂਰੀ ਸੁਣਦੇ ਹਾਂ। ਅਮਰੀਕਾ ਦੌਰੇ ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸਨ ਤਾਂ 24 ਜੂਨ ਨੂੰ ਵਾਸ਼ਿੰਗਟਨ ਦੇ ਵਿੱਚ ਕੈਨੇਡੀ ਸੈਂਟਰ ਦੇ ਵਿੱਚ ਉਹਨਾਂ ਨੇ ਇੱਕ ਸਪੀਚ ਦਿੱਤੀ। ਸਪੀਚ ਦੇ ਦਰਮਿਆਨ ਉਹਨਾਂ ਨੇ ਇਹ ਗੱਲ ਕਹੀ ਕਿ ਭਾਰਤ ਦੇ ਵਿੱਚ ਹਰ ਸਾਲ ਇੱਕ ਨਵੀਂ IIT, ਇੱਕ ਨਵਾਂ IIM, ਹਰ ਹਫ਼ਤੇ ਇੱਕ ਨਵੀਂ ਯੂਨੀਵਰਸਿਟੀ, ਹਰ 2 ਦਿਨਾਂ ਦੇ ਵਿੱਚ ਇੱਕ ਨਵਾਂ ਕਾਲਜ ਤੇ ਹਰ ਦਿਨ ਇੱਕ ITI ਦੀ ਸਥਾਪਨਾ ਹੋ ਰਹੀ ਹੈ। ਪ੍ਰਧਾਨ ਮੰਤਰੀ ਦੇ ਦਾਅਵੇ ਤੇ ਹਕੀਕਤ ਦਾ ਪਤਾ ਉੱਚ ਸਿੱਖਿਆ ਵਿਭਾਗ ਦੀ ਵੈਬਸਾਈਟ ਤੋਂ ਜਿਹੜੇ ਉਪਲਬਧ ਨੇ ਜਾਣਕਾਰੀਆਂ ਉਹਨਾਂ ਤੋਂ ਪਤਾ ਲੱਗ ਜਾਂਦਾ ਹੈ। ਇਹ ਜਾਣਕਾਰੀਆਂ ਕੀ ਨੇ, ਕੀ ਦੱਸਦੀਆਂ ਨੇ? ਇਹ ਦੱਸਦੀਆਂ ਨੇ ਕਿ ਦੇਸ਼ ਦੇ ਵਿੱਚ ਇਸ ਵੇਲੇ 23 IIT ਨੇ। ਇਹਨਾਂ ਦੇ ਵਿੱਚੋਂ 6 2014 ਤੋਂ ਬਾਅਦ ਬਣੀਆਂ ਨੇ। 2014 ਦੇ ਵਿੱਚ ਇਹਨਾਂ ਦੀ ਗਿਣਤੀ 17 ਸੀ। 2016 ਤੋਂ ਬਾਅਦ ਇੱਕ ਵੀ IIT ਦੀ ਸਥਾਪਨਾ ਨਹੀਂ ਹੋਈ। ਇਸ ਵੇਲੇ 20 IIM ਨੇ ਜਿਨ੍ਹਾਂ ਦੇ ਵਿੱਚੋਂ 7 ਦੀ ਸਥਾਪਨਾ 2014 ਤੋਂ ਬਾਅਦ ਹੋਈ। ਉਦੋਂ ਤੱਕ 13 IIM ਹੁੰਦੇ ਸਨ। ਮੋਦੀ ਰਾਜ ਦੇ ਵਿੱਚ 7 2014 ਤੋਂ ਲੈ ਕੇ 16 ਦੇ ਦਰਮਿਆਨ ਬਣੇ। 2016 ਤੋਂ ਬਾਅਦ ਇੱਕ ਵੀ ਨਹੀਂ ਬਣਿਆ। ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਦੇਸ਼ ਦੇ ਵਿੱਚ ਕੀਤੇ ਦਾਅਵੇ ਸਹੀ ਨੇ ਤਾਂ 2014 ਤੋਂ ਬਾਅਦ 9 IIT ਤੇ IIM ਬਣੇ ਹੋਣੇ ਚਾਹੀਦੇ ਸਨ। ਇਹ 6 ਤੇ 7 ਬਣੇ ਆ। ਸਿੱਖਿਆ ਰਾਜ ਮੰਤਰੀ ਨੇ ਸੁਭਾਸ਼ ਸਰਕਾਰ, ਉਹਨਾਂ ਨੇ 26 ਜੁਲਾਈ 2023 ਦੀ ਗੱਲ ਹੈ ਜਦੋਂ ਰਾਜ ਸਭਾ ਦੇ ਵਿੱਚ ਖੁਦ ਇਹ ਗੱਲ ਤਸਲੀਮ ਕੀਤੀ ਕਿ ਪਿਛਲੇ 5 ਸਾਲਾਂ ਦੇ ਵਿੱਚ ਇੱਕ ਵੀ ਨਵਾਂ IIT ਤੇ IIM ਨਹੀਂ ਬਣਿਆ। ਇਹੀ ਹਾਲ ਯੂਨੀਵਰਸਿਟੀਆਂ ਬਾਰੇ ਮੋਦੀ ਦੇ ਦਾਅਵੇ ਦਾ। ਇਸ ਵੇਲੇ 1194 ਯੂਨੀਵਰਸਿਟੀਆਂ ਨੇ, ਪਰ ਜੇਕਰ ਤੁਸੀਂ UCC ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਤੇ ਜਾ ਕੇ ਇਹ ਆંકੜਾ ਚੈੱਕ ਕਰੋਗੇ ਤਾਂ ਇਹ ਮਹਿਜ਼ 1074 ਰਹਿ ਜਾਂਦਾ। 1194 ਦੇ ਮੁਕਾਬਲੇ 1074 ਸਿਰਫ ਰਹਿ ਜਾਂਦਾ। ਲੱਗਦਾ ਹੈ ਕਿ ਯੂਨੀਵਰਸਿਟੀਆਂ ਜਿਹੜੀਆਂ ਨੇ ਉੱਚ ਸਿੱਖਿਆ ਵਿਭਾਗ ਨੇ IIT ਵੀ ਇਸੇ ਕੈਟੇਗਰੀ ਦੇ ਵਿੱਚ ਪਾ ਦਿੱਤੇ ਹੈ। ਉੱਚ ਸਿੱਖਿਆ ਵਿਭਾਗ ਦੇ ਮੁਤਾਬਕ 1194 ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਵਿੱਚੋਂ 306 2014 ਤੋਂ ਬਾਅਦ ਬਣੀਆਂ, ਯਾਨੀ ਕਿ ਮੋਦੀ ਦੇ ਰਾਜ ਦੇ ਵਿੱਚ। ਇਹਨਾਂ 306 ਦੇ ਵਿੱਚੋਂ 135 ਹੀ ਸਰਕਾਰੀ ਨੇ। ਪ੍ਰਧਾਨ ਮੰਤਰੀ ਦੇ ਹਰ ਹਫ਼ਤੇ ਯੂਨੀਵਰਸਿਟੀ ਬਣਨ ਦੇ ਦਾਅਵੇ ਦੇ ਮੁਤਾਬਕ ਇਹਨਾਂ ਦੀ ਗਿਣਤੀ 468 ਹੋਣੀ ਚਾਹੀਦੀ ਸੀ। 2021 ਤੋਂ ਬਾਅਦ ਤਾਂ ਇੱਕ ਵੀ ਸਰਕਾਰੀ ਯੂਨੀਵਰਸਿਟੀ ਨਹੀਂ ਬਣੀ ਹੈ। ਅਸਲ ਦੇ ਵਿੱਚ ਕੁੱਲ ਯੂਨੀਵਰਸਿਟੀਆਂ ਵਿੱਚੋਂ 493 ਯਾਨੀ 40% ਨਿੱਜੀ ਯੂਨੀਵਰਸਿਟੀਆਂ ਨੇ। ਮੋਦੀ ਰਾਜ ਦੇ ਵਿੱਚ 2014 ਤੋਂ ਲੈ ਕੇ 21 ਤੱਕ 306 ਯੂਨੀਵਰਸਿਟੀਆਂ ਬਣੀਆਂ ਨੇ ਜਿਨ੍ਹਾਂ ਦੇ ਵਿੱਚੋਂ 171 ਯਾਨੀ 55% ਨਿੱਜੀ ਨੇ। ਦੇਸ਼ ਦੇ ਵਿੱਚ 49,083 ਕਾਲਜ ਨੇ ਜਿਨ੍ਹਾਂ ਦੇ ਵਿੱਚੋਂ 38,120 ਯਾਨੀ ਕਿ 77% ਨਿੱਜੀ ਨੇ, ਐਡਿਡ ਤੇ ਅਨਐਡਿਡ ਨੇ। ਦੇਸ਼ ਦੇ ਵਿੱਚ ਇਸ ਵੇਲੇ 14,938 ITI ਨੇ ਜਿਨ੍ਹਾਂ ਦੇ ਵਿੱਚੋਂ 11,685 ਯਾਨੀ ਕਿ ਤਕਰੀਬਨ 78% ਨਿੱਜੀ ਨੇ। ਇਹ ਆંકੜੇ ਦੱਸਦੇ ਨੇ ਕਿ ਮੋਦੀ ਰਾਜ ਦੇ ਵਿੱਚ ਉੱਚ ਸਿੱਖਿਆ ਦਾ ਵਿਸਥਾਰ ਨਹੀਂ ਹੋਇਆ, ਸਗੋਂ ਇਹ ਹਰ ਸਾਲ ਨਿੱਜੀ ਕਰਦੇ ਰਹੇ। ਇਹ ਸਾਲ ਨਿੱਜੀ ਕਰਦੇ ਰਹੇ। ਸ਼ਾਇਦ ਪ੍ਰਧਾਨ ਮੰਤਰੀ ਨਿੱਜੀ ਅਦਾਰਿਆਂ ਨੂੰ ਵੀ ਸਰਕਾਰੀ ਅਦਾਰੇ ਹੀ ਗਿਣ ਰਹੇ ਆ ਤੇ ਸਿੱਖਿਆ ਦੇ ਨਿੱਜੀਕਰਨ ਨੂੰ ਆਪਣੀ ਉਪਲਬਧੀ ਸਮਝ ਰਿਹਾ। ਯਾਨੀ ਕਿ ਉਹਨਾਂ ਨੇ ਜੋ ਵਾਸ਼ਿੰਗਟਨ ਦੇ ਵਿੱਚ ਕੈਨੇਡੀ ਸੈਂਟਰ ਦੇ ਵਿੱਚ ਭਾਸ਼ਣ ਦਿੱਤਾ 24 ਜੂਨ ਨੂੰ, ਉਸ ਭਾਸ਼ਣ ਦੇ ਮੁਤਾਬਕ ਜੇਕਰ ਆਪਾਂ ਉਸ ਭਾਸ਼ਣ ਦੇ ਹਰ ਅੰਸ਼ ਨੂੰ ਡਿਵਾਈਡ ਕਰਕੇ ਤੇ UGC ਦੇ ਉੱਤੇ ਨਜ਼ਰ ਮਾਰਦੇ ਹਾਂ ਜਾਂ ਜਿਹੜੇ ਰਾਜ ਸਭਾ ਦੇ ਵਿੱਚ ਇਹਨਾਂ ਨੇ ਮੰਤਰੀ ਸਾਹਿਬ ਨੇ ਖੁਦ ਇਹ ਗੱਲ ਮੰਨੀ ਹੈ, ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ 26 ਜੁਲਾਈ 2023 ਨੂੰ, ਤਾਂ ਜਦੋਂ ਉਹਨਾਂ ਦੇ ਦਿੱਤੇ ਆંકੜਿਆਂ ਤੇ ਗੌਰ ਕਰਦੇ ਹਾਂ ਤਾਂ ਪਤਾ ਲੱਗਦਾ ਕਿ ਉਹਨਾਂ ਦਾ ਇਹ ਦਾਅਵਾ ਫੈਕਟ ਚੈੱਕ ਦੇ ਮਿਆਰ ਤੇ ਖਰਾ ਨਹੀਂ ਉਤਰਦਾ। ਜਲਦ ਮਿਲਾਂਗੇ ਇੱਕ ਹੋਰ ਨਵੇਂ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।